पंजाबी रेडियो जो अस सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਪਿਰਤੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਟ, ਗੁਰਦਾਵਰ ਸਿੰਘ, ਮਨਜੀਤ ਕੌਰ ਜੁੱਬਾ ਸਿਟੀ, ਸਰਬਜੀਤ ਸਿੰਘ ਚੌਕਰ ਟਰਲਿਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਹੁਣ ਚੱਲਦੇ ਹਾਂ ਕੁਛ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਨਸ਼ਿਆਂ ਦੀ ਜੇ ਗੱਲ ਕਰੀਏ ਤਾਂ ਹਾਈ ਕੋਰਟ ਵੀ ਹੁਣ ਇਸ ਮਾਮਲੇ ਦੇ ਵਿੱਚ ਸਖਤ ਹੋਈ ਆ ਤੇ ਸਖਤ ਹਦਾਇਤਾਂ ਦਿੱਤੀਆਂ ਗਈਆਂ। ਵੈਸੇ ਤਾਂ 5000 ਦੇ ਕਰੀਬ ਜਿਹੜੇ ਵਕੀਲ ਨੇ ਜੀ ਉਹ ਰਜਿਸਟਰਡ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਹੁਣ 10,000 ਦੇ ਕਰੀਬ ਜਿਹੜੇ ਵਕੀਲ ਨੇ ਉਹ ਪ੍ਰੈਕਟਿਸ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਇੱਕ ਮੁਹਿੰਮ ਜਿਹੜੀ ਹੈ ਜੀ ਕੁਝ ਸੀਨੀਅਰ ਵਕੀਲਾਂ ਨੇ ਚਲਾਈ ਹੋਈ ਆ, ਜਿਹਦੇ 1500 ਦੇ ਵਕੀਲ ਨੇ ਜਿਨ੍ਹਾਂ ਨੇ ਸਾਈਨ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੂੰ ਲਿਖ ਕੇ ਇਹ ਗੱਲ ਆਖੀ ਆ ਕਿ ਜਿਹੜੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਕੇਸ ਨੇ, ਜਿਹਦੇ ਵਿੱਚ ਕਈ ਕੇਸ ਨੇ ਪੰਜਾਬ ਦੇ ਪੁਲਿਸ ਦੇ ਜਿਹੜੇ ਆਫਿਸਰ ਨੇ ਉਹਨਾਂ ਦੀਆਂ ਰਿਪੋਰਟਾਂ ਸੀਲਬੰਦ ਪਈਆਂ ਨੇ, ਵੀ ਇਹਨਾਂ ਦੀ ਸੁਣਵਾਈ ਰੋਜ਼ਾਨਾ ਜਿਹੜੀ ਜੀ ਲੰਚ ਤੋਂ ਬਾਅਦ ਕੀਤੀ ਜਾਵੇ। ਰੋਜ਼ ਦੀ ਰੋਜ਼ ਜਿਹੜੀ ਜੀ ਸੁਣਵਾਈ ਕਰਕੇ ਇਹ ਨਿਬੇੜੇ ਜਾਣ। ਨਿਬੇੜੇ ਜਾਂਦੇ ਆ ਜਾਂ ਨਹੀਂ, ਅਜੇ ਇਹਦੇ ਉੱਤੇ ਪ੍ਰਤੀਕਰਮ ਜਿਹੜਾ ਜੀ ਉਹ ਕੱਲ੍ਹ ਨੂੰ ਆਉਣ ਦੀ ਆਸ ਹੈ, ਕਿਉਂਕਿ ਕੱਲ੍ਹ ਨੂੰ 24 ਤਰੀਕ ਨੂੰ ਇਹਦੇ ਸੰਬੰਧੀ ਤਰੀਕ ਜਿਹੜੀ ਜੀ ਹਾਈ ਕੋਰਟ ਦੇ ਵਿੱਚ ਪਈ ਹੋਈ ਹੈ। ਪਰ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਸ਼ਿਆਂ ਤੇ ਨਸ਼ਿਆਂ ਦੇ ਸਮਗਲਰਾਂ ਨੂੰ ਨੱਥ ਪਾਉਣ ਦੇ ਵਾਸਤੇ ਦਿਸ਼ਾ ਨਿਰਦੇਸ਼ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਅਦਾਲਤ ਨੇ ਇਹ ਗੱਲ ਕਹੀ ਆ ਕਿ ਪੂਰੇ ਪੁਲਿਸ ਤੰਤਰ ਦਾ ਜ਼ੋਰ ਨਸ਼ੇ ਦੇ ਜਿਹੜੇ ਸਰਗੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਤੇ ਉਹਨਾਂ ਨੂੰ ਸਜ਼ਾ ਦਿਵਾਉਣ ਤੇ ਹੋਣਾ ਚਾਹੀਦਾ। NDPS ਐਕਟ ਦੇ ਤਹਿਤ ਦਰਜ ਹੋਣ ਵਾਲੇ ਮਾਮਲਿਆਂ ਦੀ ਜਾਂਚ ਲਈ ਅਦਾਲਤ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਡਰੱਗਸ ਦੇ ਮਾਮਲਿਆਂ 'ਚ ਸ਼ਿਕਾਇਤਕਰਤਾ ਅਧਿਕਾਰੀ ਨੂੰ ਜਾਂਚ ਅਧਿਕਾਰੀ ਨਾ ਬਣਾਇਆ ਜਾਵੇ। ਔਰ ਹਾਈ ਕੋਰਟ ਨੇ ਐਕਚੁਅਲੀ ਇਹ ਦੋ ਵਿਅਕਤੀ ਸੀਗੇ ਜੀ ਜਿਨ੍ਹਾਂ ਨੂੰ ਪਟਿਆਲੇ ਦੀ ਅਦਾਲਤ ਨੇ 2011 ਦੇ ਵਿੱਚ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ 12 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਦੋਵਾਂ ਨੂੰ ਬਰੀ ਕੀਤਾ ਹਾਈ ਕੋਰਟ ਨੇ, ਔਰ ਇਹ ਕਿਹਾ ਜੀ ਕਿ ਇਉਂ ਗਲਤ ਜਿਹੜੇ ਲੋਕ ਨੇ ਉਹ ਨਾ ਜਿਹੜੇ ਜੀ ਉਹ ਫਸਾਏ ਜਾਣ। ਇਹ ਵੀ ਜਿਹੜੇ ਜੀ ਦਿਸ਼ਾ ਨਿਰਦੇਸ਼ ਜਿਹੜੇ ਦਿੱਤੇ ਆ ਕਿ ਫੈਕਟਰੀ, ਸਨਅਤ ਤੇ ਮੈਡੀਕਲ ਸ਼ਾਪ ਦੇ ਵਿੱਚ ਛਾਪਾ ਮਾਰਦਿਆਂ ਡਰੱਗ ਇੰਸਪੈਕਟਰ ਦੇ ਨਾਲ ਪੁਲਿਸ ਦੇ ਸਹਾਇਕ ਕਮਿਸ਼ਨਰ ਪੱਧਰ ਦਾ ਅਧਿਕਾਰੀ ਤੇ ਖੁਰਾਕ ਤੇ ਸਪਲਾਈ ਵਿਭਾਗ ਦਾ ਕੋਈ ਗਜ਼ਟਡ ਅਧਿਕਾਰੀ ਵੀ ਨਾਲ ਜਿਹੜਾ ਉਹ ਹੋਵੇ, ਔਰ ਪੁਲਿਸ ਯਕੀਨੀ ਬਣਾਏ ਕਿ ਬਾਰ, ਰੈਸਟੋਰੈਂਟ ਦੇ ਵਿੱਚ ਨਾਬਾਲਗ ਨੂੰ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥ ਜਿਹੜੇ ਵੀ ਉਹ ਨਾ ਦਿੱਤੇ ਜਾਣ। ਹਾਲਾਂਕਿ ਜਿਹੜਾ ਜੀ 2 ਦਿਨ ਪਹਿਲਾਂ ਇਹ ਬਠਿੰਡੇ ਦੇ ਇੱਕ ਬਾਰ ਦੇ ਵਿੱਚ ਜਿਹੜਾ ਜੀ ਛਾਪਾ ਪਿਆ, ਉੱਥੇ 13-13, 14-14 ਸਾਲ ਦੇ ਜਿਹੜੇ ਨਿਆਣੇ ਨੇ ਉਹ ਸ਼ਰਾਬ ਜਿਹੜੇ ਜੀ ਉਹ ਪੀਂਦੇ ਫੜੇ ਗਏ ਨੇ। ਉਹ ਬਾਰ ਕਿਵੇਂ ਵਰਤਾ ਰਹੀ ਸੀਗੀ, ਇਹ ਦਬਾਉਣ ਦੀ ਇਹਨੂੰ ਪੂਰੀ ਜਿਹੜੀ ਜੀ ਉਹ ਕੋਸ਼ਿਸ਼ ਆ। ਅਦਾਲਤਾਂ ਤਾਂ ਆਪਣੇ ਵੱਲੋਂ ਤੁਸੀਂ ਕਹਿ ਲਓ ਕਿ ਕੋਸ਼ਿਸ਼ ਜਿਹੜਾ ਉਹ ਲਗਾਤਾਰ ਕਰੀ ਜਾਂਦੀਆਂ ਨੇ, ਪਰ ਇਹ ਹੈ ਕਿ ਅਦਾਲਤ ਨੇ ਹਦਾਇਤ ਦੇਣੀ ਹੁੰਦੀ ਹੈ, ਇੰਪਲੀਮੈਂਟ ਜਿਹੜਾ ਜੀ ਉਹ ਸਰਕਾਰਾਂ ਨੇ ਕਰਨਾ ਹੁੰਦਾ। ਸਰਕਾਰਾਂ ਇਹਦੇ ਉੱਤੇ ਕਿੰਨਾ ਕੁ ਇੰਪਲੀਮੈਂਟ ਜਿਹੜਾ ਜੀ ਉਹ ਕਰਦੀਆਂ ਨੇ, ਇਹ ਆਉਣ ਵਾਲਾ ਸਮਾਂ ਦੱਸੂ ਜੀ। ਤੇ ਅੱਗੇ ਵਿਸ਼ੇਸ਼ ਅਧਿਕਾਰ ਕਮੇਟੀ ਦੀ ਜੇ ਗੱਲ ਕਰੀਏ ਤਾਂ ਸੁਖਬੀਰ ਬਾਦਲ ਨੂੰ ਨੋਟਿਸ। ਐਕਚੁਅਲੀ ਇਹ ਜਿਹੜੀ ਵਿਸ਼ੇਸ਼ ਅਧਿਕਾਰ ਜਿਹੜੀ ਕਮੇਟੀ ਹੈ, ਇਹਨੇ ਗਲਤ ਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਦੇ ਉੱਤੇ ਔਰ ਸਪੀਕਰ ਦੇ ਖਿਲਾਫ ਅਪਸ਼ਬਦ ਬੋਲਣ ਦੇ ਮਾਮਲੇ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੇ ਨੋਟਿਸ ਜਾਰੀ ਕੀਤਾ ਜੀ। ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ 6 ਫਰਵਰੀ ਨੂੰ ਪੇਸ਼ ਹੋਣ ਦੇ ਵਾਸਤੇ ਕਿਹਾ। ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਦੀ ਗੈਰ ਹਾਜ਼ਰੀ ਦੇ ਵਿੱਚ ਤਰਸੇਮ ਸਿੰਘ DC ਦੀ ਪ੍ਰਧਾਨਗੀ ਦੇ ਹੇਠ ਜਿਹੜੀ ਮੀਟਿੰਗ ਦੇ ਵਿੱਚ ਇਹ ਨੋਟਿਸ ਜਾਰੀ ਜਿਹੜਾ ਜੀ ਉਹ ਕੀਤਾ ਗਿਆ। ਸਾਲ 17 ਦੇ ਸੈਸ਼ਨ ਦੇ ਦੌਰਾਨ ਅਕਾਲੀ ਦਲ ਦੇ ਵੱਲੋਂ ਸਦਨ ਦੇ ਵਿੱਚ ਹੰਗਾਮੇ ਦੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਦੇ ਖਿਲਾਫ ਅਪਸ਼ਬਦ ਜਿਹੜੇ ਜੀ ਉਹ ਬੋਲੇ ਗਏ ਸੀਗੇ। ਉਸ ਵੇਲੇ ਸੰਸਦੀ ਮਾਮਲਿਆਂ ਦੇ ਮੰਤਰੀ ਜਿਹੜਾ ਸੀਗਾ ਜੀ ਉਹਨੇ
ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮਰਿਆਦਾ ਦੀ ਉਲੰਘਣਾ ਦਾ ਮਤਾ ਪੇਸ਼ ਕੀਤਾ ਸੀਗਾ ਔਰ ਸਪੀਕਰ ਨੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਜਿਹੜਾ ਜੀ ਉਹ ਦੇ ਦਿੱਤਾ ਸੀਗਾ। ਸਦਨ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਟਿੱਪਣੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਈ ਗੰਭੀਰ ਦੋਸ਼ ਜਿਹੜੇ ਜੀ ਉਹ ਲਾਏ ਸੀਗੇ। ਮੁੱਖ ਮੰਤਰੀ ਨੇ ਵਿਧਾਨ ਸਭਾ ਦੀ ਕਮੇਟੀ ਦੇ ਵੱਲੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀਗੀ ਔਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਗਠਿਤ ਕੀਤੀ ਸੀਗੀ ਔਰ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਸਦਨ ਦੇ ਵਿੱਚ ਝੂਠ ਬੋਲਣ ਤੇ ਗੁੰਮਰਾਹ ਕਰਨ ਦਾ ਦੋਸ਼ੀ ਜਿਹੜਾ ਜੀ ਉਹ ਮੰਨਿਆ ਸੀ ਔਰ ਸਪੀਕਰ ਨੇ ਇਹ ਰਿਪੋਰਟ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਜਿਹੜੀ ਜੀ ਉਹ ਸੌਂਪ ਦਿੱਤੀ ਸੀ। ਇਹ ਜਿਹੜਾ ਸੈਕੰਡ ਜਿਹੜਾ ਜੀ ਪਾਰਟ ਹੈ, ਇਹ ਜਿਹੜਾ 17 ਦਾ ਮਾਮਲਾ ਹੈ, ਇੱਕ ਦੇ ਵਿੱਚ ਤਾਂ ਉਹ ਜਿਹੜਾ ਜੀ ਝੂਠਾ ਸਾਬਤ ਜਿਹੜਾ ਜੀ ਹੋ ਚੁੱਕਿਆ ਹੈ ਕਿ ਗਲਤ ਜਿਹੜੇ ਇਲਜ਼ਾਮਬਾਜ਼ੀ ਕੀਤੀ ਸੀ ਕਿ ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਕੋਈ ਮੀਟਿੰਗ ਹੋਈ ਆ ਔਰ ਉਹਦੇ ਜਿਹੜਾ ਜੀ ਕਢਵਾ ਲਈ ਜਾਵੇ ਜੇਕਰ ਫੋਨ ਡਿਟੇਲ ਤਾਂ ਉੱਥੋਂ ਜਿਹੜਾ ਜੀ ਉਹ ਲੱਭ ਸਕਦਾ। ਕੁਝ ਵੀ ਇਸ ਤਰ੍ਹਾਂ ਦਾ ਨਹੀਂ ਸੀ ਲੱਭਿਆ। ਉਹਦੇ ਵੈਸੇ ਇਹਨਾਂ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜਿਹੜੇ ਬਿਨਾਂ ਸਿਰ ਪੈਰ ਵਾਲੇ ਬਿਆਨ ਹੈ ਜੀ ਉਹ ਲਗਾਤਾਰ ਜਾਰੀ ਆ। ਕੱਲ ਉਹਨਾਂ ਨੇ ਫੇਰ ਇੱਕ ਵਾਰੀ ਪੁਲਿਸ ਨੂੰ ਜਿਹੜੀ ਹੈ ਜੀ ਉਹ ਧਮਕੀ ਦਿੱਤੀ ਆ, ਪੁਲਿਸ ਅਫਸਰਾਂ ਨੂੰ ਧਮਕੀਆਂ ਦਿੱਤੀਆਂ ਕਿ ਪੁਲਿਸ ਅਫਸਰ ਜਿਹੜੇ ਆ ਉਹ ਅਕਾਲੀ ਵਰਕਰਾਂ ਦੇ ਉੱਤੇ ਝੂਠੇ ਕੇਸ ਦਰਜ ਕਰ ਰਹੇ ਆ। ਉਹ ਕਹਿੰਦੇ ਜਿਹੜੇ ਝੂਠੇ ਕੇਸ ਦਰਜ ਕਰਨੇ ਇਹ ਕਾਨੂੰਨਨ ਅਪਰਾਧ ਹੈ ਤੇ ਜਦੋਂ ਅਕਾਲੀ ਸਰਕਾਰ ਆ ਗਈ ਫਿਰ ਇਹ ਜਿਹੜੇ ਅਫਸਰ ਹੈ ਇਹਨਾਂ ਦੀ ਨੌਕਰੀ ਵੀ ਜਿਹੜੀ ਜੀ ਉਹ ਜਾ ਸਕਦੀ ਆ। ਚਲੋ ਇੱਥੇ ਦੇਰ ਆਏ ਦਰੁਸਤ ਆਏ ਤਨੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਝੂਠੇ ਕੇਸ ਦਰਜ ਕਰਨੇ ਕਾਨੂੰਨੀ ਅਪਰਾਧ ਹੈ। ਇਹ ਹੁਣ ਜਿਹੜਾ ਜੀ ਉਹ ਚੇਤਾ ਆਇਆ। 10 ਸਾਲ ਕੀ ਕੁਝ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੁੰਦਾ ਰਿਹਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਗਿਆ। ਉਦੋਂ ਆਪਣੇ ਤੇ ਪੈਂਦੀ ਫੇਰ ਹੀ ਕਹਿੰਦੇ ਬੰਦੇ ਨੂੰ ਪਤਾ ਲੱਗਦਾ ਹੈ। ਤੇ ਆਪਾਂ ਪੰਜਾਬ ਦੇ ਵਿੱਚ ਮਹਾਗਠਜੋੜ ਦੀ ਜੇ ਗੱਲ ਕਰੀਏ ਕਿ ਮਹਾਗਠਜੋੜ ਹੋ ਰਿਹਾ ਸੀਗਾ, ਸਾਰੀਆਂ ਪਾਰਟੀਆਂ ਜਿਹੜੀਆਂ ਆਪੋ ਆਪਣੀਆਂ ਪਾਰਟੀਆਂ ਤੋਂ ਅਲੱਗ ਹੋਏ ਆ ਉਹ ਲੋਕ ਇਕੱਠੇ ਹੋਏ ਸੀਗੇ ਤੇ ਉੱਥੇ ਇੱਕ ਵਿਧਾਨ ਤੇ ਇੱਕ ਪ੍ਰਧਾਨ ਦੀ ਜਿਹੜੀ ਗੱਲ ਸੀਗੀ ਉਹਦੇ ਵਿੱਚ ਉਹਨਾਂ ਦੀ ਸਹਿਮਤੀ ਨਹੀਂ ਬਣੀ। ਐਕਚੁਅਲੀ ਜੀ ਕਿਉਂਕਿ ਇਹ ਆ ਕਿ ਜਦੋਂ ਕੋਈ ਪਾਰਟੀ ਬਣਾਉਂਦਾ ਕਿਸੇ ਦੀ ਗੱਲ ਨਹੀਂ, ਉਹਨੂੰ ਪ੍ਰਧਾਨਗੀ ਦਾ ਹਿੱਸਾ ਜੀ ਕਿ ਪ੍ਰਧਾਨਗੀ ਮੇਰੇ ਕੋਲ ਜਿਹੜੀ ਜੀ ਉਹ ਰਵੇ। ਇੱਥੇ ਐਕਚੁਅਲੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਕੁਝ ਦਿਨ ਪਹਿਲਾਂ ਇਹ ਗੱਲ ਜਿਹੜੀ ਆਖੀ ਸੀਗੀ ਕਿ ਮਹਾਗਠਜੋੜ ਜੇ ਪੰਜਾਬ ਦੇ ਵਿੱਚ ਕੋਈ ਬਣਦਾ ਤੇ ਉਹ ਉਨੀ ਦੇਰ ਤੱਕ ਸਫਲ ਨਹੀਂ ਹੋਣਾ ਜਦੋਂ ਤੱਕ ਇੱਕ ਵਿਧਾਨ ਇੱਕ ਸੰਵਿਧਾਨ ਤੇ ਇੱਕ ਪ੍ਰਧਾਨ ਜਿਹੜਾ ਜੀ ਉਹ ਹੋਵੇ। ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ ਕੱਟ ਦਿੱਤਾ ਸੀ, ਕਹਿੰਦੇ ਨਹੀਂ ਉਹ ਨਹੀਂ ਜਿਹੜਾ ਜੀ ਹੋਣਾ। ਉਹ ਕਹਿੰਦੇ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਤੇ ਇਸ ਤਰ੍ਹਾਂ ਜਿਹੜਾ ਜੀ ਉਹ ਹੋ ਸਕਦਾ। ਜਿਹੜੀ ਕੱਲ ਮੀਟਿੰਗ ਲਾਈ ਗਈ, ਇਹਨੂੰ ਨਾਮ ਦਿੱਤਾ ਗਿਆ ਇਸ ਮੀਟਿੰਗ ਨੂੰ ਮਹਾਗਠਜੋੜ। ਇਹਦੇ ਵਿੱਚ ਜਿਹੜੇ ਜੀ ਬੈਂਸ ਭਰਾ ਸ਼ਾਮਲ ਸੀਗੇ, ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਸ਼ਾਮਲ ਸੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜੇ ਜੀ ਉਹ ਸ਼ਾਮਲ ਸੀਗੇ। ਹਾਲਾਂਕਿ ਕੁਝ ਥਾਵਾਂ ਤੇ ਇਹਨੂੰ ਇਉਂ ਜਿਹੜਾ ਜੀ ਕਵਰ ਕੀਤਾ ਗਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਾਂ ਅਕਾਲੀ ਦਲ ਟਕਸਾਲੀ ਜਿਹੜਾ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਿਆ। ਹੁਣ ਇਹ ਨਹੀਂ ਪਤਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਜਿਹੜਾ ਜੀ ਉਹ ਮਹਾਗਠਜੋੜ ਬਣਨ ਜਾ ਰਿਹਾ ਜਾਂ ਕੋਈ ਪਾਰਟੀ ਜਿਹੜੀ ਜੀ ਉਹ ਮਹਾਗਠਜੋੜ ਬਣ ਜਿਹੜਾ ਜੀ ਉਹ ਜਾ ਰਹੀ ਹੈ। ਇਹਦੇ ਵਿੱਚ ਬਸਪਾ ਦੇ ਜਿਹੜੇ ਲੋਕਲ ਆਗੂ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਜਿਹੜਾ ਜੀ ਉਹ ਦੱਸੇ ਜਾਂਦੇ ਆ। ਇੱਥੇ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਨਾਂ ਨੂੰ ਫੋਨ ਦੇ ਉੱਤੇ ਜਿਹੜਾ ਜੀ ਪੁੱਛਿਆ ਗਿਆ ਬ੍ਰਹਮਪੁਰਾ ਸਾਹਿਬ ਨੇ ਪਰ ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹਿ ਦਿੱਤੀ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ, ਅਸੀਂ ਇਸ ਗੱਠਜੋੜ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਵਜ੍ਹਾ ਕਰਕੇ। ਉਹਨਾਂ ਨੇ ਕਿਹਾ ਕਿ ਪਾਰਟੀ ਜਿਹੜੀ ਹੈ ਜੀ ਉਹਨਾਂ ਦੀ ਵਿਧਾਇਕੀ ਇੱਕ ਪਾਸੇ ਜਿਹੜੀ ਹੈ ਜੀ ਉਹ ਰੱਦ ਕਰਾਉਣ ਦੇ ਵਾਸਤੇ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਚੁੱਕੀ ਆ ਔਰ ਉਹ ਉਹਨਾਂ ਦੀ ਪਾਰਟੀ ਨੂੰ ਤੋੜ ਕੇ ਗਏ ਆ, ਇਸ ਕਰਕੇ ਇਹਦੇ ਵਿੱਚ ਉਹਨਾਂ ਨੇ ਸ਼ਾਮਲ ਨਹੀਂ ਹੋਣਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਰੀ ਨੇ ਉਹਨਾਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਆ ਔਰ ਜਿਹੜੇ ਬੈਂਸ ਭਰਾ ਨੇ ਐਕਚੁਅਲੀ ਸਿਮਰਜੀਤ ਸਿੰਘ ਬੈਂਸ ਉਹਨੇ ਵੀ ਇਹ ਗੱਲ ਜਿਹੜੀ ਕਹੀ ਆ ਕਿ ਇੱਕ ਸੰਵਿਧਾਨ ਇੱਕ ਪ੍ਰਧਾਨ ਜਿਹੜਾ ਜੀ ਉਹ ਹੋਣਾ ਚਾਹੀਦਾ। ਸੁਖਦੇਵ ਸਿੰਘ ਢੀਂਡਸਾ ਹੋਰੀ ਕਹਿੰਦੇ ਕਿ ਜੇ ਇਸ ਤਰ੍ਹਾਂ ਜਿਹੜਾ ਜੀ ਹੁੰਦਾ ਮਹਾਗਠਜੋੜ ਹੁੰਦਾ ਤੇ ਇਹ ਸਹੀ ਦਿਸ਼ਾ ਵੱਲ ਨੂੰ ਜਿਹੜਾ ਜੀ ਉਹ ਜਾਊਗਾ। ਇਹ ਬਿਆਨ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਆਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਜੀ ਸਵਾਲ ਖੜੇ ਕਰਦਾ। ਹੁਣ ਸਵਾਲ ਉੱਥੇ ਇਹ ਵੀ ਨਾਲ ਆ ਜਾਂਦਾ ਹੈ ਕਿ ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ, ਬਸਪਾ ਜਿਹੜੇ ਜੀ ਜੇ ਉਹ ਇਹਦੇ ਵਿੱਚ ਸ਼ਾਮਲ ਹੁੰਦੇ ਆ, ਡਾਕਟਰ ਗਾਂਧੀ ਤਾਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ, ਜੇ ਉਹ ਆਉਂਦੇ ਆ ਹੁਣ ਇਹਦੇ ਵਿੱਚੋਂ ਇੱਕ ਪ੍ਰਧਾਨ ਇਹ ਸਾਰੇ ਜਿਹੜੇ ਜੀ ਉਹ ਕਿਹਨੂੰ ਮੰਨਣਗੇ ਤੇ ਕੀ ਬਾਕੀ ਜਿਹੜੇ ਜੀ ਉਹ ਆਪਣੀ ਪ੍ਰਧਾਨਗੀ ਦੀ ਕੁਰਬਾਨੀ ਦੇ ਦੇਣਗੇ?
ਇਹ ਜਿਹੜਾ ਜੀ ਸਵਾਲ ਹੈ, ਜਿਹਦੇ ਕਰਕੇ ਇਹ ਮੀਟਿੰਗ ਤਾਂ ਹੋਈ ਪਰ ਮੀਟਿੰਗ ਦੇ ਵਿੱਚ ਕੋਈ ਫੈਸਲਾ ਜਿਹੜਾ ਜੀ ਉਹ ਨਹੀਂ ਲਿਆ ਜਾ ਸਕਿਆ। ਇਹ ਕਹਿਤਾ ਕਿ ਅਗਲੀ ਮੀਟਿੰਗ 'ਚ ਫੈਸਲਾ ਲਵਾਂਗੇ, ਅੱਜ ਅਸੀਂ ਇਕੱਠੇ ਹੋਣ ਦੇ ਵਾਸਤੇ ਹੀ ਇਹ ਜਿਹੜੀ ਜੀ ਮੀਟਿੰਗ ਕੀਤੀ। ਦੇਖੋ, ਪ੍ਰਧਾਨਗੀਆਂ ਦੇ ਕਰਕੇ ਤਾਂ ਇੰਨੀਆਂ ਪਾਰਟੀਆਂ ਬਣ ਗਈਆਂ, ਜੇ ਮਨ ਦੇ ਵਿੱਚ ਇਹ ਚੀਜ਼ਾਂ ਨਾ ਹੋਣ ਤਾਂ ਇਸ ਤਰ੍ਹਾਂ ਨਾ ਵੀ ਹੋਵੇ। ਅਤੇ ਅੱਗੇ ਆਪਾਂ ਹੈਕਿੰਗ ਦੀ ਗੱਲ ਕੀਤੀ ਸੀਗੀ, ਜਿਹੜੀਆਂ ਵੋਟਿੰਗ ਮਸ਼ੀਨਾਂ ਆ, ਅਤੇ ਉਹ ਹੁਣ ਹੋਰ ਹੀ ਉਲਟਾ ਕੰਮ ਹੀ ਆ ਕਿ ਜਿਸ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਸੇ 'ਤੇ ਪਰਚਾ ਦਰਜ ਹੋਣ ਤੱਕ ਗੱਲ ਪਹੁੰਚ ਗਈ। ਬਿਲਕੁਲ ਜੀ, ਕੱਲ੍ਹ ਡਿਟੇਲ ਜਿਹੜੀ ਦੱਸੀ ਸੀਗੀ ਕਿ ਸਾਈਬਰ ਜਿਹੜਾ ਜੀ ਬਾਹਰ ਹੈਕਰ ਜਿਹੜਾ ਜੀ ਉਹਨੇ ਕਿਵੇਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਕਿ 14 ਦੇ ਵਿੱਚ ਅਸਲ ਦੇ ਵਿੱਚ EVM ਲਹਿਰ ਸੀਗੀ, ਹੋਰ ਕੁਛ ਨਹੀਂ ਸੀਗਾ। ਉਹਦੇ ਤੋਂ ਜਿਹੜਾ ਜੀ ਗੁੱਸੇ ਦੇ ਵਿੱਚ ਆਈ, ਤੁਸੀਂ ਕਹ ਲਓ ਕਿ ਕੇਂਦਰ ਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ, ਬਜਾਏ ਇਹਦੇ ਕਿ ਇਹਦੇ ਵਿੱਚੋਂ ਇਹਨੂੰ ਅੱਗੇ ਜਿਹੜਾ ਜੀ ਫਰਦਰ ਤੋਰਿਆ ਜਾਵੇ, ਕਿਉਂਕਿ ਹੈਕਰ ਨੇ ਸਿਰਫ ਮਸ਼ੀਨਾਂ ਹੈਕ ਕਰਨ ਵਾਲੀ ਗੱਲ ਹੀ ਨਹੀਂ ਕੀਤੀ, ਉਹਨੇ ਕੁਝ ਗੰਭੀਰ ਦੋਸ਼ ਜਿਹੜੇ ਜੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਲਾਏ ਸੀ। ਖਾਸ ਤੌਰ ਦੇ ਉੱਤੇ ਜਿਹੜੀ ਉਹ ਗੱਲ ਕਰਦਾ ਹੈ ਕਿ ਉਹਦੇ ਸਾਥੀ ਮਾਰੇ ਗਏ, ਉਹਦਾ ਪਰਿਵਾਰ ਮਾਰਿਆ ਗਿਆ, ਔਰ ਉਹ ਇਹ ਵੀ ਗੱਲ ਕਰਦਾ ਕਿ ਘਰ ਦੇ ਉੱਤੇ ਹਮਲਾ ਜਿਹੜਾ ਜੀ ਹੁੰਦਾ, 11 ਲੋਕ ਉਹਦੇ 'ਚ ਮਾਰੇ ਜਾਂਦੇ ਆ। ਚਲੋ, ਹੈਕਿੰਗ ਵਾਲੀ ਗੱਲ ਜਿਹੜੀ ਜੀ ਉਹ ਸਾਈਡ ਤੇ ਕਰ ਦਿਓ, ਇਹ ਤਾਂ ਪਤਾ ਲਾਇਆ ਜਾ ਸਕਦਾ ਹੈ ਹੈਕਰ ਦਾ ਇਹ ਪਤਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ, ਉਹਦੇ ਪਰਿਵਾਰ ਦੇ ਨਾਲ ਕੀ ਕੋਈ ਮਾੜੀ ਘਟਨਾ ਵਾਪਰੀ ਹੈ, ਕੀ ਜਿਹੜਾ ਜੀ ਕਿਸੇ ਜਗ੍ਹਾ ਦੇ ਉੱਤੇ ਜਿਹੜੇ 11 ਬੰਦੇ ਉਹ ਮਾਰੇ ਗਏ ਸੀ, ਜਿੱਥੋਂ ਦਾ ਉਹ ਦੱਸਦਾ ਜੇ ਮਾਰੇ ਗਏ ਸੀ ਤੇ ਰੀਜ਼ਨ ਉਹਦਾ ਕੀ ਸੀਗਾ, ਬਜਾਏ ਇਹਦੇ ਕਿ ਇਹਨੂੰ ਲੱਭਿਆ ਜਾਂਦਾ। ਉਲਟਾ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ FIR ਦਰਜ ਕਰਨ ਦੇ ਵਾਸਤੇ ਜਿਹੜਾ ਜੀ ਕਹਿਤਾ ਇਸ ਹੈਕਰ ਦੇ ਉੱਤੇ। ਕਮਿਸ਼ਨ ਨੇ ਕਿਹਾ ਕਿ ਸਈਦ ਸ਼ੁਜਾ ਜਿਹੜਾ ਜੀ ਉਹ ਅਫਵਾਹਾਂ ਫੈਲਾ ਕੇ ਸਹਿਮ ਪੈਦਾ ਕਰਨ ਸੰਬੰਧੀ ਉਹਨੇ ਇੱਕ ਕਾਨੂੰਨ ਦੀ ਉਲੰਘਣਾ ਜਿਹੜੀ ਹੈ ਜੀ ਉਹ ਕੀਤੀ। ਚੋਣ ਕਮਿਸ਼ਨ ਨੇ ਸ਼ਿਕਾਇਤ ਦੇ ਵਿੱਚ ਸਈਦ ਸ਼ੁਜਾ ਦੇ ਦਾਅਵਿਆਂ ਦੀ ਤੁਰੰਤ ਜਾਂਚ ਮੰਗੀ ਆ, ਔਰ ਇਹ ਐਕਚੁਅਲੀ ਇਹ ਆ ਕਿ ਜੇ ਤਾਂ ਕਿਸੇ ਨੇ ਕੋਈ ਉਂਝੀ ਲਾ ਦਿੱਤਾ ਹੁੰਦਾ ਤੇ ਮੰਨਦੇ। ਇਹ ਲੰਡਨ ਇੰਗਲੈਂਡ ਦੇ ਵਿੱਚ ਇੱਕ ਜਿਹੜਾ ਮੀਡੀਆ ਗਰੁੱਪ ਹੈ ਉਹਨੇ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਕਰਵਾਈ ਸੀਗੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਭਾਰਤੀ ਲੋਕਤੰਤਰ ਤੇ ਚੋਣ ਕਮਿਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਹੈ। ਤੇ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਸਾਈਬਰ ਮਾਹਰ ਜਿਹੜਾ ਜੀ ਉਹਨੇ ਦਾਅਵਾ ਕੀਤਾ ਸੀਗਾ ਕਿ ਭਾਜਪਾ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਛੇੜਛਾੜ ਕਰਕੇ 14 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤੀਆਂ ਸੀ। ਰਵੀ ਪ੍ਰਸਾਦ ਨੇ ਇਹ ਗੱਲ ਕਹੀ ਕਿ ਕਾਂਗਰਸ ਨੂੰ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਹਾਰ ਸਪਸ਼ਟ ਨਜ਼ਰ ਆ ਰਹੀ ਹੈ, ਜਿਹਦੇ ਕਰਕੇ ਉਹ ਹੁਣ ਹਰ ਹੱਥ ਕੰਡਾ ਜਿਹੜਾ ਜੀ ਉਹ ਅਪਣਾ ਰਹੀ ਹੈ। ਇੱਥੇ ਜਿਹੜੇ ਭਾਜਪਾ ਆਗੂ ਨੇ ਨਾ ਜੀ, ਉਹ ਇੱਕ ਗੱਲ ਭੁੱਲਦੇ ਆ ਕਿ EVM ਮਸ਼ੀਨਾਂ ਦੇ ਉੱਤੇ ਸਭ ਤੋਂ ਪਹਿਲਾਂ ਕਿੰਤੂ ਪਰੰਤੂ ਭਾਰਤੀ ਜਨਤਾ ਪਾਰਟੀ ਨੇ ਹੀ ਕੀਤਾ ਸੀਗਾ ਜੀ, ਔਰ ਇਹ ਗੱਲ ਆਖੀ ਸੀ ਕਿ EVM ਮਸ਼ੀਨਾਂ ਜਿਹੜੀਆਂ ਨੇ ਉਹਦੇ ਨਾਲ ਛੇੜਛਾੜ ਹੋ ਸਕਦੀ ਆ। ਇਹ ਜੇ ਯਾਦ ਹੋਵੇ ਜਿਹੜੇ ਲਿਸਨਰ ਨੇ ਜੀ ਉਹਨਾਂ ਨੂੰ ਕਿ ਸਭ ਤੋਂ ਪਹਿਲਾਂ ਮੁੱਦਾ ਉਠਾਉਣ ਵਾਲੇ ਅੱਜ ਇਹ ਕਹਿ ਰਹੇ ਆ ਕਿ EVM ਜਿਹੜੀ ਹੈ ਜੀ ਉਹ ਬਿਲਕੁਲ ਸਹੀ ਆ, ਉਹ ਠੀਕ ਜਿਹੜਾ ਜੀ ਉਹ ਕੰਮ ਕਰ ਰਹੀ ਆ। ਪਰ ਸਵਾਲ ਇਹ ਆ ਕਿ ਇਸ ਹੈਕਰ ਨੇ ਜਿਹੜੇ ਬਾਕੀ ਗੱਲਾਂ ਜਿਹੜੀਆਂ ਦੀ ਉਹ ਉਠਾਈਆਂ ਨੇ ਉਹਦਾ ਜਵਾਬ ਕੋਈ ਵੀ ਦੇਣ ਦੇ ਵਾਸਤੇ ਤਿਆਰ ਨਹੀਂ ਗਾ ਕਿ ਕੀ ਵਾਕਿਆ ਹੀ ਉਹਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਨੇ, ਕੀ 11 ਵਿਅਕਤੀਆਂ ਦੀ ਮੌਤ ਹੋਈ ਸੀ। ਉਹ ਰਾਜਸੀ ਸ਼ਰਨ ਜੇ ਉਹਨੇ ਅਮਰੀਕਾ ਦੇ ਵਿੱਚ ਲਈ ਆ, ਉਹਨੇ ਕੋਈ ਤਾਂ ਉੱਥੇ ਕਾਗਜ਼ ਪੱਤਰ ਜਿਹੜੇ ਜੀ ਉਹ ਲਾਏ ਹੋਣਗੇ ਜਿਹਦੇ ਕਰਕੇ ਉਹਨੂੰ ਉੱਥੇ ਸ਼ਰਨ ਮਿਲੀ ਆ, ਉਹ ਕਾਗਜ਼ ਪੱਤਰਾਂ ਦਾ ਪਤਾ ਲਾ ਲਿਆ ਜਾਵੇ। ਉਲਟਾ ਇਹ ਕਿਹਾ ਜਾ ਰਿਹਾ ਵੀ ਉਹਨੂੰ ਉਹਦੇ ਉੱਤੇ FIR ਦਰਜ ਜਿਹੜੀ ਜੀ ਉਹ ਕਰ ਦਿਓ। ਇਹ ਇਸ ਕਰਕੇ ਕੀਤਾ ਜਾ ਰਿਹਾ ਕਿ ਕੋਈ ਹੋਰ ਨਾ ਬੋਲੇ ਇਹਨਾਂ EVM ਮਸ਼ੀਨਸ ਦੇ ਬਾਰੇ। ਬਿਲਕੁਲ ਜੀ, ਪਰ ਜਿਹੜਾ ਉੱਥੋਂ ਬਾਹਰ ਆ ਉਹ ਤਾਂ ਜ਼ਰੂਰ ਬੋਲੂਗਾ। ਅਤੇ ਅੱਗੇ ਪੰਜਾਬ ਦੇ ਸੀਨੀਅਰ ਆਫਿਸਰ ਦੀ ਜੇ ਗੱਲ ਕਰੀਏ ਤਾਂ ਉਹ ਨਜਾਇਜ਼ ਸਬੰਧਾਂ ਕਰਕੇ ਉਸ ਮਾਮਲੇ ਦੇ ਵਿੱਚ ਘਿਰਿਆ। ਪੰਜਾਬ ਦਾ ਇਹ ਸੀਨੀਅਰ IPS ਜਿਹੜਾ ਆਫਿਸਰ ਆ ਜੀ, ਉਹਦੇ ਇੱਕ ਹੋਰ ਪੰਜਾਬ ਦੀ ਜਿਹੜੀ ਆਫਿਸਰ ਆ ਉਹਦੇ ਨਾਲ ਜਿਹੜਾ ਜੀ ਨਜਾਇਜ਼ ਸਬੰਧਾਂ ਦੇ ਦੋਸ਼ਾਂ ਦੇ ਵਿੱਚ ਜਿਹੜਾ ਜੀ ਉਹ ਘਿਰਿਆ, ਔਰ ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਤੇ ਜਿਹੜਾ ਜੀ ਵਧੀਕ DG ਨੇ ਜੀ ਈਸ਼ਵਰ ਸਿੰਘ ਹੋਰੀ, ਉਹਨਾਂ ਨੂੰ ਇਹਦੀ ਜਾਂਚ ਜਿਹੜੀ ਆ ਜੀ ਉਹ ਸੌਂਪੀ ਗਈ ਆ। ਇਹ ਜਿਹੜਾ IPS ਅਧਿਕਾਰੀ ਆ ਇਹਦੀ ਪਤਨੀ ਦੇ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਜਿਹੜਾ ਗ੍ਰਹਿ ਵਿਭਾਗ ਮੁੱਖ ਮੰਤਰੀ ਹੋਰਾਂ ਦੇ ਕੋਲੇ ਆ ਜੀ, ਉਹਨਾਂ ਦੀਆਂ ਹਦਾਇਤਾਂ ਦੇ ਉੱਤੇ DGP ਦਫ਼ਤਰ ਦੇ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਜਿਹੜੀ ਹੈ ਜੀ ਉਹ ਲਿਆਂਦੀ ਗਈ ਆ। ਈਸ਼ਵਰ ਸਿੰਘ ਹੋਰਾਂ ਨੇ ਇਹ ਜਿਹੜੀ ਜਾਂਚ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਆ ਔਰ ਇਹ ਕਿਹਾ ਕਿ ਜਾਂਚ ਛੇਤੀ ਮੁਕੰਮਲ ਕੀਤੀ ਜਾਊਗੀ।
ਇਹਦਾ ਇੱਕ ਪਹਿਲੂ ਇਹ ਵੀ ਹੈ ਜੀ ਕਿ ਇਹ ਦੋਸ਼ਾਂ ਦੇ ਵਿੱਚ ਘਿਰੇ ਪੁਲਿਸ ਅਧਿਕਾਰੀ ਤੇ ਮਹਿਲਾ ਅਫਸਰ ਦਾ ਤਬਾਦਲਾ ਕਰਨ ਦੇ ਸੰਬੰਧੀ ਗ੍ਰਹਿ ਵਿਭਾਗ ਦੇ ਹੁਕਮ ਜਿਹੜੇ ਆ ਜੀ ਉਹ ਲਾਗੂ ਕਰਨ ਤੋਂ DGP ਦਫ਼ਤਰ ਜਿਹੜਾ ਜੀ ਉਹ ਟਾਲਾ ਵੱਟ ਰਿਹਾ, ਜਿਹਦੇ ਕਰਕੇ ਗ੍ਰਹਿ ਵਿਭਾਗ ਤੇ ਪੁਲਿਸ ਦੇ ਦਰਮਿਆਨ ਇਸ ਮਾਮਲੇ ਨੂੰ ਲੈ ਕੇ ਖਿੱਚੋਤਾਣ ਜਿਹੜੀ ਆ ਜੀ ਉਹ ਬਣੀ ਹੋਈ ਆ। ਇਹ IPS ਅਧਿਕਾਰੀ ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਦੇ ਵਿੱਚ ਇਸ ਵੇਲੇ ਤਾਇਨਾਤ ਆ ਜੀ, ਜਦੋਂ ਕਿ ਮਹਿਲਾ ਪੁਲਿਸ ਅਫਸਰ ਦੁਆਬੇ ਦੇ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੀ ਆ ਜੀ ਉਹ ਲੱਗੀ ਹੋਈ ਆ। DGP ਦਫ਼ਤਰ ਦੇ ਅਧਿਕਾਰੀਆਂ ਦਾ ਇਹ ਕਹਿਣਾ ਜੀ ਕਿ ਇਸ IPS ਅਧਿਕਾਰੀ ਦੀ ਜਿਹੜੀ ਪਤਨੀ ਆ ਉਹਨੇ ਕੁਝ ਸਮਾਂ ਪਹਿਲਾਂ ਪੁਲਿਸ ਮੁਖੀ ਨੂੰ ਮਿਲ ਕੇ ਤੰਗ ਪਰੇਸ਼ਾਨ ਤੇ ਨਜਾਇਜ਼ ਸਬੰਧਾਂ ਬਾਰੇ ਸ਼ਿਕਾਇਤ ਕੀਤੀ ਸੀ, ਪਰ ਕੁਝ ਨਹੀਂ ਹੋਇਆ। ਉਹਨੇ ਫੇਰ ਜਿਹੜੀ ਜੀ ਅਪਰੋਚ ਕੀਤੀ ਪ੍ਰਧਾਨ ਮੰਤਰੀ ਦਫ਼ਤਰ ਤੱਕ। ਇਸ ਸ਼ਿਕਾਇਤ ਦੇ ਵਿੱਚ ਜਿਹੜੀ ਇਸ ਆਫੀਸਰ ਦੀ ਪਤਨੀ ਆ ਉਹਨੇ ਪੂਰੀ ਡਿਟੇਲ ਤੇ ਉਹ ਸਬੂਤ ਜਿਹੜੇ ਆ ਜੀ ਉਹ ਪ੍ਰਧਾਨ ਮੰਤਰੀ ਦਫ਼ਤਰ ਨੂੰ ਜਿਹੜੇ ਆ ਜੀ ਉਹ ਦਿੱਤੇ ਆ। ਉਹਨੇ ਆਪਣੇ ਪਤੀ ਤੇ ਮਹਿਲਾ ਅਫਸਰ ਨੂੰ ਮੁਅੱਤਲ ਕਰਨ ਦੀ ਮੰਗ ਕਰਦਿਆਂ ਵਿਭਾਗੀ ਕਾਰਵਾਈ ਦੀ ਮੰਗ ਵੀ ਜਿਹੜੀ ਆ ਜੀ ਉਹ ਕੀਤੀ ਹੈ। ਪੁਲਿਸ ਅਫਸਰ ਦੀ ਪਤਨੀ ਨੇ ਦੋਸ਼ ਇਹ ਲਾਇਆ ਕਿ ਉਹਦਾ ਪਤੀ ਜਿਹੜਾ ਜੀ ਉਹਦੀ ਕੁੱਟਮਾਰ ਕਰਦਾ ਹੈ। ਇਸ ਜਿਹੜੇ ਸਬੰਧਾਂ ਦਾ ਅਸਰ ਉਹਦੇ ਪਰਿਵਾਰਕ ਜੀਵਨ ਦੇ ਉੱਤੇ ਜਿਹੜਾ ਜੀ ਉਹ ਪੈ ਰਿਹਾ। ਗ੍ਰਹਿ ਵਿਭਾਗ ਦੇ ਵੱਲੋਂ ਪੰਜਾਬ ਦੇ DGP ਨੂੰ 18 ਦਸੰਬਰ ਨੂੰ ਇੱਕ ਚਿੱਠੀ ਲਿਖ ਕੇ ਵਿਵਾਦਾਂ ਦੇ ਵਿੱਚ ਘਿਰੇ ਪੁਲਿਸ ਅਧਿਕਾਰੀ ਦੀ ਪਤਨੀ ਦੇ ਵੱਲੋਂ ਜਿਹੜੇ ਨਜਾਇਜ਼ ਸਬੰਧਾਂ ਦੀ ਸ਼ਿਕਾਇਤ ਸਬੂਤਾਂ ਸਣੇ ਕੀਤੀ ਗਈ, ਔਰ ਇਹਦੇ ਵਿੱਚ ਹੋਟਲਾਂ ਦੇ ਵਿੱਚ ਠਹਿਰਨ ਦੀਆਂ ਫੋਟੋਆਂ ਤੇ CDs ਜਿਹੜੀਆਂ ਜੀ ਉਹ ਸ਼ਾਮਲ ਦੱਸੀਆਂ ਗਈਆਂ ਨੇ। ਜਿਹੜੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਆਈ ਤੇ ਉਹਦੇ ਤੇ ਪੰਜਾਬ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਕੀਤੀ ਗਈ ਜਿਹੜੀ ਕਾਰਵਾਈ ਸੀ ਉਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਇਹਦੀ ਬਦਲੀ ਦੂਰ ਜਿਹੜੀ ਦੀ ਉਹ ਕੀਤੀ ਜਾਵੇ। ਇਹਦੇ ਉੱਤੇ ਕੋਈ ਅਮਲ ਜਿਹੜਾ ਜੀ ਉਹ ਪੰਜਾਬ ਪੁਲਿਸ ਦੇ ਵੱਲੋਂ ਅਜੇ ਤੱਕ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਇਸ ਵੇਲੇ ਅਫਸਰਾਂ ਦੇ ਵਿੱਚ ਇਹ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਚੁੰਦ ਚਰਚਾ ਜ਼ਰੂਰ ਬਣੀ ਹੋਈ ਹੈ ਜੀ। ਤੇ ਅੱਗੇ ਆਪਾਂ ਅੰਸ਼ੂ ਛਤਰਪਤੀ ਦੀ ਜੇ ਗੱਲ ਕਰੀਏ ਤਾਂ ਉਸਨੇ ਸਰਕਾਰਾਂ ਦੇ ਉੱਤੇ ਗੰਭੀਰ ਦੋਸ਼ ਲਾਏ। ਰਾਮਚੰਦਰ ਛਤਰਪਤੀ ਦੇ ਬੇਟੇ ਔਰ ਬਹੁਤ ਲੰਬੀ ਲੜਾਈ ਜਿਹੜੀ ਦੀ ਲੜਨ ਵਾਲੇ ਅੰਸ਼ੁਲ ਛਤਰਪਤੀ, ਕਿਉਂਕਿ ਛਤਰਪਤੀ ਦੇ ਪਰਿਵਾਰ ਨੂੰ ਇਸ ਗੱਲ ਦਾ ਸਾਰਾ ਕ੍ਰੈਡਿਟ ਜਿਹੜਾ ਦੀ ਉਹ ਜਾਂਦਾ ਅੰਸ਼ੁਲ ਨੂੰ ਖਾਸ ਤੌਰ ਦੇ ਉੱਤੇ, ਕਿਉਂਕਿ ਉਹਨੇ ਇਹ ਲੜਾਈ ਛੱਡੀ ਨਹੀਂ, ਉਹ ਡਰਿਆ ਨਹੀਂ, ਉਹ ਵਿਕਿਆ ਨਹੀਂ, ਉਹ ਟੁੱਟਿਆ ਨਹੀਂ, ਉਹ ਝੁਕਿਆ ਨਹੀਂ। ਇੱਕ ਬਹੁਤ ਲੰਬੀ ਲੜਾਈ ਉਹ ਲੜਦਾ ਜਿਹੜਾ ਦੀ ਉਹ ਰਿਹਾ। ਮੀਡੀਆ ਦੇ ਵਿਸ਼ੇਸ਼ ਸੱਦੇ ਦੇ ਉੱਤੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਉਹਨੇ ਸਾਰੀ ਕਹਾਣੀ ਜਿਹੜੀ ਜੀ ਉਹ ਰਾਮਚੰਦਰ ਛਤਰਪਤੀ ਦੀ ਵੀ ਦੱਸੀ ਕਿ ਕਿਵੇਂ ਉਹਨੂੰ ਇੱਕ ਅਖਬਾਰ ਦੇ ਵਿੱਚੋਂ ਇਸ ਕਰਕੇ ਕੱਢ ਦਿੱਤਾ ਗਿਆ ਸੀਗਾ, ਇਹ ਕਹਿ ਕੇ ਕਿ ਪੱਤਰਕਾਰੀ ਦੀਆਂ ਹੱਦਬੰਦੀਆਂ ਹੁੰਦੀਆਂ ਨੇ, ਸੀਮਾਵਾਂ ਹੁੰਦੀਆਂ ਨੇ, ਉਹ ਆਪਾਂ ਕ੍ਰੋਸ ਨਹੀਂ ਕਰ ਸਕਦੇ। ਤਾਂ ਉਹ ਕਹਿੰਦਾ ਕਿ ਉਹਨੇ ਇਹ ਗੱਲ ਕਹੀ ਕਿ ਫਿਰ ਉਹ ਆਪਣੀ ਅਖਬਾਰ ਸ਼ੁਰੂ ਕਰੂਗਾ ਤੇ ਉੱਥੇ ਉਹ ਇਹ ਸੀਮਾਵਾਂ ਜਿਹੜੀਆਂ ਨੇ ਬੋਲਣ ਲਿਖਣ ਦੀਆਂ ਉਹ ਤੋੜ ਦੇਊਗਾ, ਜਿਹਦੇ ਕਰਕੇ ਉਹਨੇ ਪੂਰਾ ਸੱਚ ਨਾਂ ਦੀ ਅਖਬਾਰ ਜਿਹੜੀ ਸੀ ਉਹ ਸ਼ੁਰੂ ਕੀਤੀ। ਉਹਨੇ ਗੰਭੀਰ ਦੋਸ਼ ਜਿਹੜੇ ਦੀ ਲਾਏ ਸਿਆਸੀ ਪਾਰਟੀਆਂ ਦੇ ਉੱਤੇ। ਇਹ ਕਿਹਾ ਕਿ ਜਿਹੜਾ ਇਹ ਡੇਰਾ ਮੁਖੀ ਸੀਗਾ ਇਹਦੇ ਮੂਹਰੇ ਲਿਟਦੀਆਂ ਰਹੀਆਂ ਇਹ ਪਾਰਟੀਆਂ ਦੀ। ਇਹਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਚੌਟਾਲਾ ਪਰਿਵਾਰ ਦੀ ਜਿਹੜੀ ਪਾਰਟੀ ਆ ਇਨੈਲੋ ਦੇ ਉੱਤੇ ਉਹਨੇ ਗੰਭੀਰ ਜਿਹੜੇ ਦੀ ਕਿੰਤੂ ਪ੍ਰੰਤੂ ਖੜੇ ਕੀਤੇ ਕਿ ਜਦੋਂ ਉਹਦੇ ਬਾਪ ਨੂੰ ਗੋਲੀ ਵੱਜੀ ਆ, ਉਹ ਕਹਿੰਦਾ ਕਿ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਉਹਦੇ ਘਰੇ ਵੀ ਆਏ ਸੀ, ਹਸਪਤਾਲ ਵੀ ਗਏ ਸੀ। ਇਹ ਕਿਹਾ ਕਿ ਜੋ ਵੀ ਹੋਵੇ ਕਾਤਲ ਕਿੰਨੇ ਮਰਜ਼ੀ ਸਟਰੋਂਗ ਹੋਣ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆਂਦਾ ਜਾਊਗਾ, ਪਰ ਉਹ ਕਹਿੰਦਾ ਕਿ ਹੋਇਆ ਉਲਟ। ਉਹ ਕਹਿੰਦਾ ਕਿ ਇਨੈਲੋ ਦੀ ਸਰਕਾਰ ਦੇ ਸਮੇਂ ਜਿਹੜਾ ਸੀ ਉਹ ਕਾਤਲਾਂ ਨੂੰ ਬਚਾਉਣ ਦੇ ਪੂਰੇ ਯਤਨ ਕੀਤੇ ਗਏ। ਇਹ ਵੀ ਉਹਨੇ ਦੱਸਿਆ ਕਿ ਰਾਮਚੰਦਰ ਛਤਰਪਤੀ ਦੇ ਉੱਤੇ ਕੀਤਾ ਗਿਆ ਕਾਤਲਾਨਾ ਹਮਲਾ ਜਿਹੜਾ ਸੀਗਾ ਉਹਦੇ ਨਾਨਕਾ ਪਰਿਵਾਰ ਭਾਵ ਕਿ ਜਿਹੜੇ ਛਤਰਪਤੀ ਸੀ ਉਹਦੇ ਇੱਕ ਸਾਂਢੂ ਦੇ ਨਾਲ ਜਿਹੜਾ ਜੀ ਜੋੜ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਇਹ ਪ੍ਰਾਪਰਟੀ ਦਾ ਰੌਲਾ ਹੈ। ਦੂਜਾ ਉਹਨੇ ਕਿਹਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਡੇਰਿਆਂ ਦੇ ਇਸ਼ਾਰੇ ਦੇ ਉੱਤੇ ਨੱਚਦੀਆਂ ਰਹੀਆਂ ਤੇ ਗੁਰਮੀਤ ਰਾਮ ਰਹੀਮ ਦੀ ਢਾਲ ਦੇ ਵਜੋਂ ਜਿਹੜਾ ਜੀ ਉਹ ਕੰਮ ਕਰਦੀਆਂ ਰਹੀਆਂ। ਉਹਨੇ ਕਿਹਾ ਕਿ ਹਰਿਆਣੇ ਦੀ ਸਰਕਾਰ ਖਾਸ ਤੌਰ ਦੇ ਉੱਤੇ ਜਦੋਂ ਪੰਚਕੂਲੇ ਦੇ ਵਿੱਚ ਉਹਨੇ ਪੇਸ਼ੀ ਲਈ ਆਉਣਾ ਸੀਗਾ ਉਦੋਂ ਪਹਿਲਾਂ ਚੈੱਕ ਤੱਕ ਦਿੰਦੇ ਰਹੇ ਔਰ ਲਿਖਦੇ ਰਹੇ ਜਿਹੜੇ ਇੱਥੋਂ ਦੇ ਮੰਤਰੀ ਮੁੱਖ ਮੰਤਰੀ ਸੀਗੇ ਜੀ। ਉਹਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਘੇਰਦਿਆਂ ਹੋਇਆ ਕਿਹਾ ਕਿ ਇਹਦੇ ਵਿੱਚ ਕੋਈ ਘੱਟ ਨਹੀਂ ਜਿਹਨੇ ਉੱਥੇ ਡੇਰੇ ਦੇ ਵਿੱਚ ਅਪਰੋਚ ਨਾ ਕੀਤੀ ਹੋਵੇ। ਉਹਨੇ ਕਿਹਾ ਕਿ ਕਿਸੇ ਪਾਰਟੀ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਪਰ ਉਹ ਕਹਿੰਦਾ ਕਿ ਕੁਝ ਵਿਅਕਤੀ
ਜਿਨ੍ਹਾਂ ਦੇ ਵਿੱਚ ਉਹਨੇ ਕੁਛ ਜਿਹੜੇ ਵਕੀਲ ਨੇ ਇੱਕ ਦੋ ਉਹਨਾਂ ਦੇ ਨਾਮ ਵੀ ਲਏ ਜੀ। RS ਚੀਮਾ ਸਾਹਿਬ ਨੇ ਉਹਨਾਂ ਦੀ ਜਿਹੜੀ ਜੀ ਉਹਨੇ ਗੱਲ ਕੀਤੀ ਤੇ ਇੱਕ ਜਿਹੜੇ CBI ਦੇ ਕੁਛ ਆਫਿਸਰ ਨੇ ਜਾਂਬਾਜ਼ ਆਫਿਸਰ ਉਹਨਾਂ ਦਾ ਜ਼ਿਕਰ ਉਹਨੇ ਕੀਤਾ। ਕਹਿੰਦਾ ਜਦੋਂ ਪਹਿਲੀ ਵਾਰੀ ਡੇਰੇ ਦੇ ਮੁਖੀ ਤੋਂ ਪੁੱਛਗਿੱਛ ਕਰਨੀ ਸੀ ਉਦੋਂ ਉੱਤੋਂ ਦਿੱਲੀ ਤੋਂ ਉਦੋਂ ਕਾਂਗਰਸ ਦੀ ਸਰਕਾਰ ਸੀ ਸੈਂਟਰ ਦੇ ਵਿੱਚ, ਉਹ ਕਹਿੰਦਾ ਲਗਾਤਾਰ ਫੋਨ ਆਉਂਦੇ ਸੀ, ਉਹਦੇ ਵਿੱਚ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀ ਅੱਧੇ ਘੰਟੇ ਤੋਂ ਵੱਧ ਨਹੀਂ ਰਹਿਣਾ, ਅੰਦਰ ਹਥਿਆਰ ਨਹੀਂ ਲੈ ਕੇ ਜਾਣੇ, ਇਹ ਢਿੱਲ ਜਿਹੜੀ ਦੀ ਵਰਤੀ ਜਾਵੇ ਇਹਦੇ ਵਿੱਚ। ਪਰ ਉਹ ਕਹਿੰਦਾ ਕਿ ਜਿਹੜੇ ਆਫਿਸਰ ਸੀ ਉਹਨਾਂ ਨੇ ਕੋਈ ਉੱਪਰਲੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ, ਉਹ ਲਗਾਤਾਰ ਆਪਣੀ ਜਾਂਚ ਕਰਦੇ ਰਹੇ। ਅੰਸ਼ੁਲ ਛਤਰਪਤੀ ਨੇ ਇੱਕ ਵੱਡਾ ਗਿਲਾ ਜਿਹੜਾ ਦੀ ਉਹ ਮੀਡੀਆ ਦੇ ਉੱਤੇ ਵੀ ਕੀਤਾ। ਉਹ ਕਹਿੰਦਾ ਕਿ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਤੱਕ ਅਸੀਂ ਅਪਰੋਚ ਕੀਤੀ, ਦਿੱਲੀ ਦੇ ਵਿੱਚ ਵੀ ਬੰਬੇ ਦੇ ਵਿੱਚ ਵੀ ਇਹਨਾਂ ਅਦਾਰਿਆਂ ਤੱਕ ਬਹੁਤ ਸਾਰਾ ਕੁਝ ਦਿੱਤਾ, ਪਰ ਕਦੀ ਵੀ ਇਹਨਾਂ ਮੀਡੀਆ ਅਦਾਰਿਆਂ ਨੇ ਉਹ ਚੀਜ਼ਾਂ ਚਲਾਈਆਂ ਨਹੀਂ। ਸਗੋਂ ਉਲਟਾ ਜਿਹੜਾ ਡੇਰਾ ਮੁਖੀ ਸੀਗਾ ਉਹਦੇ ਜਿਹੜੇ ਘੜੇ ਹੋਏ ਸਟੰਟ ਸੀ ਉਹਨਾਂ ਨੂੰ ਦਿਖਾ ਕੇ ਉਹਨੂੰ ਮੌਜੂਦਾ ਸਮੇਂ ਦਾ ਰੱਬ ਦਰਸਾਉਂਦਾ ਰਿਹਾ ਇਹ ਮੀਡੀਆ। ਉਹਨੇ ਇਹ ਗੱਲ ਕਹੀ ਕਿ ਜਦੋਂ ਪੰਚਕੂਲਾ ਦੀ ਅਦਾਲਤ ਨੇ ਉਹਨੂੰ ਦੋਸ਼ੀ ਠਹਿਰਾ ਦਿੱਤਾ ਉਦੋਂ ਬਾਅਦ ਮੀਡੀਆ ਨੇ ਜੋ ਕੁਝ ਜਿਹੜਾ ਦੀ ਉਹ ਵਿਖਾਇਆ, ਉਹ ਕਹਿੰਦਾ ਸਾਲਾਂ ਪਹਿਲਾਂ ਅਸੀਂ ਇਹ ਮੀਡੀਆ ਨੂੰ ਜਿਹੜਾ ਦੀ ਉਹ ਦਿੰਦੇ ਰਹੇ, ਪਰ ਉਹਨੇ ਜਿਹੜਾ ਸੀਗਾ ਕਦੀ ਵੀ ਇਹ ਚੀਜ਼ਾਂ ਵਿਖਾਈਆਂ ਨਹੀਂ। ਇਹ ਅੰਸ਼ੁਲ ਛਤਰਪਤੀ ਦਾ ਦਰਦ ਸੀਗਾ ਜੀ ਜਿਹੜਾ ਉਹਨੇ ਆ ਕੇ ਮੀਡੀਆ ਦੇ ਸਾਹਮਣੇ ਜਿਹੜਾ ਦੀ ਉਹ ਬਿਆਨ ਕੀਤਾ ਔਰ ਬਹੁਤ ਇੱਕ ਕੌੜੀ ਸੱਚਾਈ ਜਿਹੜੀ ਸੀ ਉਹ ਦੱਸੀ ਕਿ ਕਿਵੇਂ ਇਹਨਾਂ ਨੇ ਏਡੀ ਲੰਬੀ ਲੜਾਈ ਜਿਹੜੀ ਜੀ 16 ਸਾਲ ਦੀ ਲੜੀ ਔਰ ਕਿਵੇਂ ਇੱਕ ਡਰ ਤੇ ਦਹਿਸ਼ਤ ਦੇ ਵਿੱਚ ਇਹਦਾ ਪਰਿਵਾਰ ਜਿਹੜਾ ਜੀ ਉਹ ਜਿਉਂਦਾ ਰਿਹਾ। ਬਿਲਕੁਲ ਜੀ, ਉਸ ਵੇਲੇ ਤਾਂ ਉਹ ਮੀਡੀਆ ਦੇ ਪਿਤਾ ਜੀ ਸੀਗੇ ਨਾ, ਉਹਦੀ ਕਹਿਣਾ ਮੰਨਦੇ ਸੀਗੇ। ਤੇ ਅੱਗੇ ਗੱਲ ਕਰਦੇ ਹਾਂ ਜੀ ਅਵਤਾਰ ਸਿੰਘ ਹਿੱਤ ਦੀ, ਉਸ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾ ਰਿਹਾ। ਬਿਲਕੁਲ ਜੀ, ਐਕਚੁਅਲੀ ਇਹਨਾਂ ਦੇ ਜਿਹੜੇ ਮੁਖਾਰਬਿੰਦ ਨੇ ਉਹਨਾਂ ਤੋਂ ਕੁਛ ਨਾ ਕੁਛ ਇਹੋ ਜਿਹਾ ਇਹ ਉਚਰਦੇ ਹੀ ਰਹਿੰਦੇ ਆ, ਕੁਛ ਨਾ ਕੁਛ ਬੋਲਦੇ ਹੀ ਜਿਹੜਾ ਜੀ ਉਹ ਰਹਿੰਦੇ ਆ। ਇਹਦੀ ਲੜੀ ਬੜੀ ਲੰਬੀ ਆ ਕਿ ਸ਼ਾਇਦ ਇਹਨਾਂ ਨੂੰ ਪਤਾ ਹੈ ਕਿ ਚਾਪਲੂਸੀ ਜਿਹੜੀ ਦੀ ਉਹ ਕਰ ਲਓ ਮੁੜ ਕੇ ਮਾਫੀ ਤਾਂ ਜਿਹੜੀ ਇਹਦੀ ਉਹ ਮਿਲੀ ਜਾਣੀ ਹੈ, ਚਾਹੇ ਉਹ ਅਰਦਾਸ ਦੇ ਵਿੱਚ ਜਿਹੜੀ ਦੀ ਉਹ ਸ਼ਾਮਲ ਹੋਣ ਵਾਲੀ ਗੱਲ ਹੋਵੇ ਜਿਸ ਸਿਕੰਦਰ ਮਲੂਕਾ ਜਿਹੜਾ ਜੀ ਉਹ ਸ਼ਾਮਲ ਸੀਗਾ, ਚਾਹੇ ਉਹ ਜਿਹੜਾ ਜੀ ਇੱਥੇ ਜਿਹੜੇ ਹੁਣ ਕਿ ਜਿਹੜੇ ਜਦੋਂ ਜੇਤਲੀ ਵਾਲੀ ਚੋਣ ਸੀ ਉਦੋਂ ਜਿਹੜਾ ਜੀ ਉਹ ਬੋਲ ਰਹੇ ਸੀ ਬਿਕਰਮ ਸਿੰਘ ਮਜੀਠੀਆ ਹੋਰੀ, ਚਾਹੇ ਉਹ ਬਲਵਿੰਦਰ ਸਿੰਘ ਭੂੰਦੜ ਹੋਰੀ ਹੋਣ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਤਾਂ ਜਿਹੜਾ ਜੀ ਪੂਰਾ ਚੁੱਕ ਰਹੇ ਸੀਗੇ। ਹੁਣ ਜਿਹੜਾ ਜੀ ਜਿਹੜਾ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਅਵਤਾਰ ਸਿੰਘ ਹਿੱਤ, ਅਕਾਲੀ ਦਲ ਬਾਦਲ ਦੇ ਉਹ ਆਗੂ ਨੇ, ਉਹਨਾਂ ਨੇ ਜਿਹੜੀ ਜੀ ਤਾਰੀਫ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਸ਼ਲਾਘਾ ਦੇ ਵਿੱਚ ਜਿਹੜਾ ਸੀਗਾ ਜੀ ਇੰਨਾ ਕੁਛ ਬੋਲ ਦਿੱਤਾ ਕਿ ਨੀਤੀਸ਼ ਕੁਮਾਰ ਹੋਰੀ ਨਿਓਟਿਆਂ ਦੀ ਓਟ ਨੇ, ਨਿਆਸਰਿਆਂ ਦੇ ਆਸਰੇ ਨੇ, ਜਿਹੜਾ ਕਿ ਅਰਦਾਸ ਦੇ ਵਿੱਚ ਇਹ ਤੀਸਰੇ ਪਾਤਸ਼ਾਹ ਜਿਹੜੇ ਜੀ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਜਾਂਦਾ ਤੇ ਇਹੋ ਕਿਸੇ ਵਿਅਕਤੀ ਜਿਹੜਾ ਜੀ ਵਿਸ਼ੇਸ਼ ਉਹਨੂੰ ਜਿਹੜਾ ਜੀ ਇਹ ਸਾਰੀਆਂ ਚੀਜ਼ਾਂ ਲਾ ਦੇਣੀਆਂ ਤੇ ਸ਼ਾਇਦ ਜੇ ਕਿਸੇ ਹੋਰ ਨੇ ਕਿਹਾ ਹੁੰਦਾ ਤੇ ਤੂਫਾਨ ਜਿਹੜਾ ਜੀ ਉਹ ਮਚ ਜਾਣਾ ਸੀਗਾ। ਪਰ ਕਿਉਂਕਿ ਇਹ ਅਵਤਾਰ ਸਿੰਘ ਹਿੱਤ ਅਕਾਲੀ ਆਗੂ ਨੇ ਜਿਹੜਾ ਜੀ ਕਿਹਾ, ਇਸ ਕਰਕੇ ਉਹਨੂੰ ਹੁਣ 28 ਜਨਵਰੀ ਨੂੰ ਜਿਹੜਾ ਜੀ ਸੱਦਿਆ ਗਿਆ ਅਕਾਲ ਤਖਤ ਦੇ ਉੱਤੇ, ਤਲਬ ਜਿਹੜਾ ਜੀ ਉਹ ਕੀਤਾ ਗਿਆ। ਇਹਦੀ ਪੁਸ਼ਟੀ ਜਿਹੜੀ ਹੈ ਜੀ ਅਕਾਲ ਤਖਤ ਤੋਂ ਕੀਤੀ ਗਈ ਆ ਕਿ ਜਿਹੜੇ ਕਾਰਜਕਾਰੀ ਜਥੇਦਾਰ ਆ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜਿਹੜਾ ਜੀ ਉਹ ਸੱਦਿਆ। ਅਵਤਾਰ ਸਿੰਘ ਹਿੱਤ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨੇ। 28 ਜਨਵਰੀ ਨੂੰ ਸਵੇਰੇ 10 ਵਜੇ ਅਕਾਲ ਤਖਤ ਤੇ ਪੇਸ਼ ਹੋ ਕੇ ਦੋਸ਼ਾਂ ਦੇ ਬਾਰੇ ਸਪਸ਼ਟੀਕਰਨ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਅਸਲ ਦੇ ਵਿੱਚ ਇਹ 13 ਜਨਵਰੀ ਨੂੰ ਸਮਾਗਮ ਜਿਹੜਾ ਜੀ ਹੋਇਆ ਸੀਗਾ ਪਟਨਾ ਸਾਹਿਬ ਦੇ ਵਿੱਚ। ਉੱਥੇ ਜਿਹੜੀ ਇੱਕ ਸ਼ੀਤਲ ਕੁੰਡ ਦੀ ਨਵੀਂ ਜਿਹੜੀ ਇਮਾਰਤ ਹੈ ਜੀ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ, ਜਿੱਥੇ ਬਿਹਾਰ ਦੇ ਮੁੱਖ ਮੰਤਰੀ ਜਿਹੜੇ ਜੀ ਉਹ ਆਏ ਹੋਏ ਸੀਗੇ। ਇਹ ਸਮਾਗਮ ਦੇ ਵਿੱਚ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਜਿਹੜਾ ਜੀ ਉਹ ਹਾਜ਼ਰ ਸੀਗੇ। ਉਹਦੇ ਮੌਜੂਦ ਹੁੰਦਿਆਂ ਹੋਇਆ ਅਵਤਾਰ ਸਿੰਘ ਹਿੱਤ ਨੇ ਅਜਿਹੇ ਲਫ਼ਜ਼ ਜਿਹੜੇ ਜੀ ਉਹ ਵਰਤੇ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇੱਕ ਡਿਊਟੀ ਜਿਹੜੀ ਜੀ ਬਣਦੀ ਸੀ ਕਿ ਉੱਥੇ ਅਵਤਾਰ ਸਿੰਘ ਹਿੱਤ ਨੂੰ ਜਿਹੜਾ ਜੀ ਉਹ ਟੋਕਿਆ ਜਾਂਦਾ ਕਿ ਅਜਿਹੇ ਲਫ਼ਜ਼ ਉਹ ਸਟੇਜ ਦੇ ਉੱਤੋਂ ਕਿਸੇ ਵਿਅਕਤੀ ਦੇ ਬਾਰੇ ਕਿਵੇਂ ਬੋਲ ਸਕਦਾ। ਪਰ ਜਿਹੋ ਜਿਹੇ ਅਵਤਾਰ ਸਿੰਘ ਹਿੱਤ ਜਿਹੜੇ ਜੀ ਉਹ ਰਬੜ ਸਟੈਂਪ ਆ, ਉਹੋ ਜਿਹੇ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਰਬੜ ਸਟੈਂਪ ਆ, ਜਿਨ੍ਹਾਂ ਨੇ ਉੱਥੇ ਜਿਹੜਾ ਜੀ ਉਹ ਰੋਕਿਆ ਨਹੀਂ
ਕਿਉਂਕਿ ਇਹ ਵੀਡੀਓ ਜਿਹੜੀ ਅਵਤਾਰ ਸਿੰਘ ਹਿੱਪ ਦੀ ਵਾਇਰਲ ਹੋ ਗਈ ਸੋਸ਼ਲ ਮੀਡੀਆ ਦੇ ਉੱਤੇ। ਔਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਜਿਹੜੀ ਹੋ ਗਈ ਫਿਰ ਜਿਹੜਾ ਸੀਗਾ ਜੀ ਨੋਟਿਸ ਇਹਦੇ ਉੱਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੂੰ ਲੈਣਾ ਪਿਆ। ਔਰ 28 ਤਰੀਕ ਨੂੰ ਉੱਥੇ ਸੱਦ ਕੇ ਕੀ ਕੀਤਾ ਜਾਊਗਾ ਬਹੁਤਿਆਂ ਨੂੰ ਪਤਾ ਹੀ ਹੈ ਜੀ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਮੀਂਹ ਨੇ ਰਿਕਾਰਡ ਤੋੜ ਦਿੱਤਾ ਜੀ, 54 ਸਾਲਾਂ ਦਾ ਰਿਕਾਰਡ ਤੋੜਿਆ ਲੁਧਿਆਣੇ ਦੇ ਵਿੱਚ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮੀਂਹ ਹੈ ਜੀ ਪਿਛਲੇ 24 ਘੰਟਿਆਂ ਤੋਂ ਸਮੁੱਚੇ ਖਿੱਤੇ ਦੇ ਵਿੱਚ ਜਿਹੜਾ ਜੀ ਵਰ ਰਿਹਾ। ਇਹ ਵੀ ਜਿਹੜਾ ਜੀ ਲੱਗਾ ਕਿ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਸਨੋ ਪਈ ਆ ਉਹਨੇ ਵੀ ਰਿਕਾਰਡ ਜਿਹੜੇ ਆ ਜੀ ਉਹ ਤੋੜ ਦਿੱਤੇ ਆ। ਤ੍ਰਿਕੁਟਾ ਪਰਬਤ ਤੋਂ ਬਾਅਦ ਜਿਹੜਾ ਇਹ ਵੈਸ਼ਨੋ ਦੇਵੀ ਭਵਨ ਵਾਲਾ ਜਿਹੜਾ ਸਾਈਡ ਹੈ ਜੀ, ਇਸ ਸਾਈਡ ਦੇ ਉੱਤੇ ਵੀ 6 ਇੰਚ ਸਨੋ ਜਿਹੜੀ ਆ ਉਹ ਪਈ ਦੱਸੀ ਜਾ ਰਹੀ ਹੈ। ਜਿੱਥੋਂ ਤੱਕ ਮੀਂਹ ਦੀ ਗੱਲ ਹੈ ਉਹ ਪੰਜਾਬ ਦੇ ਵਿੱਚ ਉਹਨੇ ਰਿਕਾਰਡ ਜਿਹੜੇ ਜੀ ਤੋੜੇ ਆ। ਸਭ ਤੋਂ ਵੱਧ ਮੀਂਹ ਲੁਧਿਆਣੇ ਦੇ ਵਿੱਚ ਜਿਹੜਾ ਜੀ ਉਹ ਪਿਆ, ਜਿੱਥੇ 50 ਸਾਲਾਂ ਦਾ ਰਿਕਾਰਡ ਟੁੱਟਿਆ। ਜਲੰਧਰ ਦੇ ਵਿੱਚ 19 ਸਾਲ ਦਾ ਰਿਕਾਰਡ ਜਿਹੜਾ ਉਹ ਟੁੱਟਿਆ। ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਦਿੱਲੀ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਗੜੇ ਵੀ ਜਿਹੜੇ ਜੀ ਉਹ ਪਏ ਆ। ਪੰਜਾਬ ਦੇ ਵਿੱਚ ਬਿਜਲੀ ਡਿੱਗਣ ਤੇ ਮੀਂਹ ਦੇ ਨਾਲ ਜਿਹੜੀਆਂ ਘਟਨਾਵਾਂ ਨੇ ਇਹਦੇ ਨਾਲ 3 ਜਾਣਿਆਂ ਦੀ ਮੌਤ ਵੀ ਜਿਹੜੀ ਉਹ ਹੋਈ ਆ। ਜਨਵਰੀ ਮਹੀਨੇ ਦੇ ਵਿੱਚ ਇਹ ਪਏ ਮੀਂਹ ਨੂੰ ਜਿਹੜੇ ਖੇਤੀ ਮਾਹਰ ਨੇ ਜੀ ਉਹ ਕਣਕ, ਜੌਂ, ਛੋਲਿਆਂ ਤੇ ਸਰੋਂ ਦੀ ਫਸਲ ਦੇ ਵਾਸਤੇ ਬਹੁਤ ਫਾਇਦੇਮੰਦ ਜਿਹੜਾ ਜੀ ਉਹ ਦੱਸ ਰਹੇ ਆ। ਜਿਹੜੀ ਪਹਾੜੀ ਸੂਬਿਆਂ ਦੇ ਵਿੱਚ ਚੰਗੀ ਸਨੋ ਪੈਣ ਦੇ ਨਾਲ ਜਿਹੜੀ ਸੇਬ ਦੀ ਖੇਤੀ ਕਰਨ ਵਾਲੇ ਆ ਜੀ ਉਹ ਖਿੜੇ ਆ, ਕਿਉਂਕਿ ਇਹਦੇ ਨਾਲ ਜਿਹੜਾ ਸੇਬ ਦਾ ਰਿਕਾਰਡ ਜਿਹੜਾ ਜੀ ਉਹ ਉਤਪਾਦਨ ਹੋਊਗਾ ਜੀ। ਇਹ ਕਿਹਾ ਜਾ ਰਿਹਾ ਜੀ ਕਿ ਅਗਲੇ 2 ਦਿਨ ਹੋਰ ਅਜੇ ਇਸ ਖਿੱਤੇ ਦੇ ਵਿੱਚ ਮੀਂਹ ਵਾਲਾ ਮੌਸਮ ਜਿਹੜਾ ਜੀ ਉਹ ਬਣਿਆ ਰਹੂਗਾ। ਲੁਧਿਆਣੇ ਦੇ ਵਿੱਚ ਜਿਵੇਂ ਦੱਸਿਆ ਕਿ ਸਭ ਤੋਂ ਜ਼ਿਆਦਾ ਮੀਂਹ ਪਿਆ ਪਠਾਨਕੋਟ ਦੇ ਵਿੱਚ, ਲੁਧਿਆਣੇ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਜਿਹੜਾ ਜੀ ਮੀਂਹ, ਅੰਮ੍ਰਿਤਸਰ, ਪਟਿਆਲਾ, ਚੰਡੀਗੜ੍ਹ, ਬਠਿੰਡਾ ਇੱਥੇ ਤਕਰੀਬਨ 2.2 ਮਿਲੀਮੀਟਰ ਜਿਹੜਾ ਜੀ ਉਹ ਮੀਂਹ ਰਿਕਾਰਡ ਕੀਤਾ ਗਿਆ। ਪਟਿਆਲੇ ਦੇ ਵਿੱਚ 20 ਮਿਲੀਮੀਟਰ, ਚੰਡੀਗੜ੍ਹ ਦੇ ਵਿੱਚ 17, ਬਠਿੰਡੇ 'ਚ 3 ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਸ਼ਿਮਲੇ ਦੇ ਵਿੱਚ ਸੀਜ਼ਨ ਦੀ ਚੌਥੀ ਤੇ ਸਾਲ ਦੀ ਸਭ ਤੋਂ ਵੱਡੀ ਬਰਫ਼ਬਾਰੀ ਜਿਹੜੀ ਜੀ ਉਹ ਹੋਈ ਹੈ। ਕਿਉਂਕਿ ਜਿਹੜਾ ਸਨੋ ਕੈਪ ਹੈ ਉਹ ਪੰਜਾਬ ਦੇ ਵਾਸਤੇ ਵੀ ਲਾਹੇਵੰਦ ਹੁੰਦਾ, ਕਿਉਂਕਿ ਡੈਮ ਜਿਹੜੇ ਨੇ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਪਾਣੀ ਦੀ ਆਮਦ ਜਿਹੜੀ ਹੈ ਜੀ ਉਹ ਵੱਡੀ ਹੁੰਦੀ ਹੈ। ਤੋ ਜਿਹੜਾ ਮੀਂਹ ਹੈ ਜੀ ਇੱਥੇ ਤੁਸੀਂ ਇਹ ਕਹਿ ਲਓ ਕਿ ਦਿਨ ਤਿਉਹਾਰ ਵਾਂਗੂ ਹੀ ਤਕਰੀਬਨ ਜਿਹੜਾ ਉਹ ਹੋ ਗਿਆ। ਪਰ ਇਸ ਵਾਰੀ ਇਹਨੂੰ ਕਿਹਾ ਤਾਂ ਜਿਹੜਾ ਜੀ ਉਹ ਡਿਸਟਰਬੈਂਸ ਜਾ ਰਿਹਾ, ਪਰ ਇਹ ਪੰਜਾਬ ਦੇ ਵਾਸਤੇ ਬਹੁਤ ਜਿਹੜਾ ਜੀ ਉਹ ਲਾਹੇਵੰਦ ਹੈ, ਜਿੱਥੇ ਕਿ ਪਾਣੀ ਜਿਹੜਾ ਜੀ ਉਹ ਡੇ ਬਾਈ ਡੇ ਤੇਜ਼ੀ ਦੇ ਨਾਲ ਥੱਲੇ ਤੁਰਿਆ ਜਾ ਰਿਹਾ। ਇੰਨੇ ਕੁ ਮੀਂਹ ਦੇ ਨਾਲ ਇਹ ਤਾਂ ਨਹੀਂ ਹੈ ਕਿ ਜਿਹੜਾ ਪੰਜਾਬ ਦਾ ਪਾਣੀ ਆ ਉਹ ਕੋਈ ਪੱਧਰ ਉਹਦਾ ਉੱਚਾ ਹੋ ਜਾਣਾ, ਪਰ ਫਿਰ ਵੀ ਕਿਉਂਕਿ ਹੇਠੋਂ ਜਿਹੜਾ ਪਾਣੀ ਕੱਢ ਕੇ ਫਸਲਾਂ ਨੂੰ ਦੇਣਾ, ਕੁਝ ਬਚਾਅ ਤਾਂ ਜਿਹੜਾ ਜੀ ਇਹਦੇ ਨਾਲ ਹੁੰਦਾ ਹੀ ਹੈ। ਬਿਲਕੁਲ ਜੀ, ਇਸ ਪਾਣੀ ਨੂੰ ਜੇ ਵੈਸੇ ਵੀ ਉਹ ਸਟੋਰ ਕਰ ਲੈਣ ਤੇ ਥੋੜਾ ਟਾਈਮ ਹੋਰ ਵੀ ਨਿਕਲ ਸਕਦਾ। ਤੇ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।